ਉਹ ਕਹਿ ਰਿਹਾ ਅਜੀਤ ਡੋਵਲ ਕਿ ਇਹ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ ਕਿ ਇੱਕ ਗੱਲ ਅਸੀਂ ਪੀਸ ਦੀ ਕਰਦੇ ਹਾਂ ਪਰ ਕਰ ਅਸੀਂ ਦਹਿਸ਼ਤਗਰਦੀ ਰਹੇ ਹਾਂ। ਉਹ ਪਾਕਿਸਤਾਨ ਨੂੰ ਟਾਰਗੇਟ ਕਰ ਰਿਹਾ ਸੀ ਕਿ ਜੀ ਦੇਖੋ ਇਹ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਹੋ ਰਿਹਾ। He said India is committed to enhancing transit trade and connectivity, asserting that such initiative must be fully respectful of sovereignty and territorial integrity of SCO member states. ਹਕੀਕਤ ਇਹ ਹੈ ਕਿ ਭਾਰਤ ਦੀ ਅਜੀਤ ਡੋਵਲ ਦੀ ਐਗਰੈਸਿਵ ਇਸ ਕਿਲਿੰਗ ਸਪਰੀ ਦੇ ਥੱਲੇ ਪਾਕਿਸਤਾਨ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਕਸ਼ਮੀਰੀ ਐਕਟਿਵਿਸਟ ਕਿਲ ਕੀਤੇ ਨੇ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਔਰ ਭਾਈ ਰਤਨਦੀਪ ਸਿੰਘ ਜਿਹੜੇ ਨੇ ਉਹਨਾਂ ਦੀ ਅੱਜ ਸ਼ਹਾਦਤ ਪੰਜਾਬ 'ਚ ਹੁੰਦੀ। ਜਿਸ ਕਿਸਮ ਦੀ ਗੰਦੀ ਖੇਡ ਇਹ ਖੇਡ ਰਹੇ ਨੇ ਕਿ ਇੰਨਾ ਕੁਛ ਹੋ ਰਿਹਾ ਹੋਏ ਔਰ ਫਿਰ ਵੀ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਹੋਏ ਇਹ ਔਰ ਉੱਥੇ ਜਾ ਕੇ ਕਹਿ ਰਿਹਾ ਜੀ ਇਹ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ। They have been caught ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਉੱਤੇ ਪਰ ਉਹਨਾਂ ਵੱਲੋਂ ਜਿੱਥੇ ਸ਼ੈਤਾਨ ਧਰਮ ਦਾ ਪ੍ਰਚਾਰਕ ਬਣਿਆ ਹੋਇਆ ਉੱਥੇ ਜਿਵੇਂ ਅੱਜ ਭਾਈ ਰਤਨਦੀਪ ਸਿੰਘ ਹੋਰਾਂ ਦੀ ਸ਼ਹਾਦਤ ਹੋਈ ਹੈ ਉਹਨਾਂ ਦੇ ਇਸ ਜਿਹੜਾ ਇਸ ਕਿਸਮ ਦੀ ਦਹਿਸ਼ਤਗਰਦੀ ਹੈ ਉਸ ਦੇ ਵਿੱਚ ਕੋਈ ਕਮੀ ਨਹੀਂ ਆਈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਾਜ਼ੀਆਂ ਬਾਮਨਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਭਾਰਤ ਦੇ ਸੁਰੱਖਿਆ ਸਲਾਹਕਾਰ ਤੇ ਟਾਰਗੇਟ ਕਿਲਿੰਗ ਦੇ ਮਾਸਟਰਮਾਈਂਡ ਅਜੀਤ ਡੋਵਾਲ ਨੇ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਹੈ ਕਿ ਭਾਰਤ ਨੂੰ ਸਭ ਤੋਂ ਜ਼ਿਆਦਾ ਖਤਰਾ ਦਹਿਸ਼ਤਗਰਦੀ ਤੋਂ ਹੈ ਅਤੇ ਕ੍ਰਾਸ ਬਾਰਡਰ ਦਹਿਸ਼ਤਗਰਦੀ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸੋ ਹਕੀਕਤ ਵਿੱਚ ਇਸ ਵੇਲੇ 5 ਆਈਜ਼ ਕੰਟਰੀਜ਼ ਵੱਲੋਂ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੋ ਵੀਅਰਸ ਯਾਦ ਰਹੇ ਕਿ ਇਹ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਕਾਨਫਰੰਸ ਜਿਹੜੀ ਹੈ ਉਹ ਕਜ਼ਾਕਿਸਤਾਨ ਮੁਲਕ ਦੇ ਸ਼ਹਿਰ ਵਿੱਚ ਜਿਹੜਾ ਹੈਗਾ ਅਸਤਾਨਾ ਸ਼ਹਿਰ ਵਿੱਚ ਉਹ ਹੋਈ ਹੈ। ਸੌਰੀ ਅਬਾਊਟ ਦੈਟ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲਫ਼ਜ਼ ਜਦੋਂ ਅਸੀਂ ਆਸਤਾਨਾ ਕਜ਼ਾਕਿਸਤਾਨ ਦੇਖਿਆ ਤੇ ਮੈਂ ਕਿਹਾ ਵੀ ਇਹ ਅਦਰਵਾਈਜ਼ ਜਿਹੜੇ ਦਰਵੇਸ਼ਾਂ ਦੀਆਂ ਦਰਗਾਹਾਂ ਜਾਂ ਫਕੀਰਾਂ ਦੇ ਤਕੀਏ ਹੁੰਦੇ ਨੇ ਉਹਨਾਂ ਨੂੰ ਵੀ ਆਸਤਾਨਾ ਕਹਿੰਦੇ ਨੇ ਔਰ ਜ਼ਾਹਰ ਹੈ ਕੋਈ ਨਾ ਕੋਈ ਸੰਬੰਧ ਕਿਸੇ ਦਰਵੇਸ਼ ਨਾਲ ਹੋਏਗਾ ਜਿਹਦੇ ਥੱਲੇ ਕਜ਼ਾਕਿਸਤਾਨ ਦੇ ਇਸ ਮੁਲਕ ਦੇ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਜਿਸ ਦੇ ਵਿੱਚ ਮੇਨ ਲੀਡ ਤਾਂ ਚਾਈਨਾ ਕਰਦਾ ਹੈ ਪਰ ਬਹੁਤ ਸਾਰੇ ਮੁਲਕ ਇਸ ਦੇ ਮੈਂਬਰ ਨੇ ਔਰ ਉਸ ਦੇ ਵਿੱਚ ਅਜੀਤ ਡੋਵਾਲ ਜਿਹੜਾ ਭਾਰਤ ਦੀ ਨੁਮਾਇੰਦਗੀ ਕਰਦਿਆਂ ਪਹੁੰਚਿਆ ਉੱਥੇ ਜਿਹੜਾ ਉਹਨੇ ਉਪਦੇਸ਼ ਦਿੱਤਾ ਉਹ ਸੱਚਮੁੱਚ ਇਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਵੇਲੇ ਜਿਹੜਾ ਜ਼ਾਹਰ ਹੈ ਬਾਬਰ ਵੀ ਇਹ ਗੁਆਂਢ 'ਚ ਨੇ ਸਾਰੇ ਮੁਲਕ ਬਾਬਰ ਉਜ਼ਬੇਕ ਸੀ ਉਜ਼ਬੇਕਿਸਤਾਨ ਨਾਲ ਉਹਦਾ ਤਾਲੁਕ ਸੀ ਔਰ ਉਹ ਹਮਲਾਵਰ ਹੋਇਆ। ਪਹਿਲਾਂ ਉਹ ਖੁਰਾਸਾਨ ਵੱਲ ਗਿਆ। ਅੱਜ ਜਦੋਂ ਬਹੁਤ ਸਾਰੇ ਜਿਹੜੇ ਨੇ ਉਹ ਇਸਲਾਮਿਕ ਸਟੇਟ IS ਖੁਰਾਸਾਨੀ ਸੁਣਦੇ ਨੇ ਤੇ ਉਹਨਾਂ ਨੂੰ ਇਹ ਲਫ਼ਜ਼ ਨਵਾਂ ਲੱਗਦਾ। ਮੈਂ ਕਿਹਾ ਨਹੀਂ ਅਸੀਂ ਤਾਂ ਸਾਡੀ ਤਾਂ ਬਾਣੀ ਦੇ ਵਿੱਚ ਖੁਰਾਸਾਨ ਦਾ ਜ਼ਿਕਰ ਹੈ ਕਿਉਂਕਿ ਇੱਕ ਜ਼ਮਾਨਾ ਸੀ ਕਿ ਵੀ ਇਹ ਪ੍ਰੋਵਿੰਸ ਹੀ ਇਹ ਖੁਰਾਸਾਨ ਦੇ ਵਿੱਚ ਅੱਜ ਜਿਹੜਾ ਈਰਾਨ ਦਾ ਹੈਰਾਤ ਹੈ ਔਰ ਇਹ ਜਿਹੜੇ ਨੇ ਉਜ਼ਬੇਕਿਸਤਾਨ ਔਰ ਅਫਗਾਨਿਸਤਾਨ ਦੇ ਬਲਖ ਬੁਖਾਰਾ ਸ਼ਹਿਰ ਔਰ ਕਾਬਲ ਔਰ ਇਹ ਸਾਰੇ ਇਸ ਲਈ ਹਿੱਸੇ ਸੀ। ਬੜਾ ਪਾਵਰਫੁਲ ਸਟੇਟ ਸੀ ਇਹ ਕਿਉਂਕਿ ਅਫਗਾਨਿਸਤਾਨ ਮਾਡਰਨ ਸਟੇਟ ਦੇ ਬਾਰਡਰ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਹੀ ਡਰਾ ਕੀਤੇ ਨੇ ਔਰ ਉਸ ਦੇ ਵਿੱਚ ਬਾਬਰ ਜਿਹੜਾ ਹੈ ਉਹ ਉਜ਼ਬੈਕ ਓਰੀਜਨ ਦਾ ਸੀ ਔਰ ਜਦੋਂ ਉਹਨੂੰ ਉੱਥੋਂ ਕੱਢਿਆ ਗਿਆ ਤਾਂ ਉਹਨੇ ਸਭ ਤੋਂ ਪਹਿਲਾਂ ਖੁਰਾਸਾਨ ਵੱਲ ਹੀ ਮੂੰਹ ਕੀਤਾ ਸੀ ਔਰ ਖੁਰਾਸਾਨ 'ਚ ਉਹਨੂੰ ਡਿਫੀਟ ਹੋਈ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ ਕਿ ਖੁਰਾਸਾਨ ਨੂੰ ਰੱਬ ਨੇ ਪ੍ਰੋਟੈਕਟ ਕੀਤਾ ਤੇ ਇਧਰ ਬਾਬਰ ਜਿਹੜਾ ਉਹ ਫਿਰ ਹਿੰਦੁਸਤਾਨ ਦੇ ਉੱਤੇ ਹਮਲਾਵਰ ਹੋਇਆ ਔਰ ਪਾਣੀਪਤ ਦੀ ਲੜਾਈ 'ਚ ਲੋਧੀ ਪਠਾਣਾਂ ਨੂੰ ਹਰਾ ਕੇ ਮੁਗਲ ਸਲਤਨਤ ਜਿਹੜੀ ਹੈ 1526 ਦੇ ਵਿੱਚ ਦਿੱਲੀ ਦੇ ਉੱਤੇ ਜਿਹੜੀ ਹੈ ਕਾਇਮ ਹੁੰਦੀ ਹੈ ਜਿਹੜੀ ਅਗਲੇ ਆਲਮੋਸਟ ਪੌਣੇ 300 ਸਾਲ ਫਿਰ ਮੁਗਲਾਂ ਦਾ ਰਾਜ ਰਹਿੰਦਾ। ਸੋ ਇਹ ਜਿਹੜਾ ਤੁਸੀਂ ਗੁਰਬਾਣੀ ਦਾ ਫਰਮਾਨ ਵੀ ਦੁਹਰਾਇਆ ਇਹ ਉਸ ਬਾਬਰ ਦੇ ਹਮਲੇ ਵੇਲੇ ਵਰਤਾਰਾ ਕੀ ਚੱਲ ਰਿਹਾ ਜਦੋਂ ਧਰਮੀ ਲੋਕ
ਸ਼ੈਤਾਨੀ ਪੈਗਾਮ ਦੇ ਰਹੇ ਹੋਣ, ਪਹਿਰਾਵਾ ਉਹਨਾਂ ਦਾ ਭਾਵੇਂ ਧਾਰਮਿਕ ਹੋਏ, ਉਹ ਡਰ ਥੱਲੇ ਦੇ ਰਹੇ ਹੋਣ, ਜਾਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲਓ, ਕਿ ਬੱਚੀਆਂ ਉਧਾੜੀਆਂ ਜਾ ਰਹੀਆਂ ਨੇ ਔਰ ਉਹਨਾਂ ਦਾ ਕੋਈ ਜਿਹੜਾ ਉਹ ਸ਼ਾਦੀ ਸੰਸਕਾਰ ਹਿੰਦੂ ਰੀਤੀ ਜਾਂ ਨਿਕਾਹ ਇਸਲਾਮਿਕ ਰੀਤੀ ਨਾਲ ਨਹੀਂ ਹੋ ਰਿਹਾ, ਸ਼ੈਤਾਨ ਜਿਹੜਾ ਉਹ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ, ਉਹ ਵਿਆਹ ਪੜ੍ਹਾ ਰਿਹਾ। ਸੋ ਇਹ ਫਿਰ ਇੱਕ ਜਿਵੇਂ ਜਨਰਲ ਫੋਕਲੋਰ 'ਚ ਗੱਲ ਆ ਜਾਂਦੀ ਹੈ ਕਿ ਜਦੋਂ ਸ਼ੈਤਾਨ ਧਰਮ ਨੂੰ ਇੰਟਰਪ੍ਰੇਟ ਕਰ ਰਿਹਾ ਹੋਏ ਤੇ ਫਿਰ ਉਹ ਸਭ ਤੋਂ ਖਤਰਨਾਕ ਹੁੰਦਾ, ਕਿਉਂਕਿ ਸ਼ੈਤਾਨ ਦਾ ਤਾਂ ਬਣਿਆ ਹੀ ਸ਼ੈਤਾਨੀ ਲਈ ਹੈ। ਤੇ ਜਦੋਂ ਉਹਨੇ ਧਰਮੀ ਬੰਦੇ ਦਾ ਚੋਗਾ ਪਾ ਲਏ ਸ਼ੈਤਾਨ, ਜਿਵੇਂ ਉਹ ਪਾਉਂਦਾ, ਉਹਦੇ ਜਿਹੜੇ ਟੈਂਟੈਕਲ ਨੇ ਸ਼ੈਤਾਨ ਦੇ ਹੀ ਹੁੰਦੇ ਨੇ, ਉਹ ਉਸੇ ਰੂਪ 'ਚ ਹੀ ਆਏਗਾ। ਤੁਹਾਨੂੰ ਉਹ ਪਤਾ ਵੀ ਨਹੀਂ ਲੱਗਦਾ ਵੀ ਉਹਨੇ ਸ਼ੈਤਾਨ ਨੇ ਤੁਹਾਨੂੰ ਕਿਵੇਂ ਉਕਸਾਇਆ ਤੇ ਕਿੱਧਰ ਨੂੰ ਤੁਹਾਨੂੰ ਤੋੜ ਦਿੱਤਾ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੇ ਦੁਨੀਆ ਦੇ ਤਾਕਤ ਦੇ ਗਲਿਆਰਿਆਂ ਦੇ ਵਿੱਚ, ਖਾਸ ਤੌਰ 'ਤੇ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਹੁਣ ਇਹਦੇ 'ਚ 3 ਕੰਟੀਨੈਂਟਸ ਦੇ ਮੁਲਕ ਸ਼ਾਮਲ ਨੇ। UK ਅੱਜ ਵੀ ਪਾਵਰਫੁਲ ਵੀਟੋ ਵਿਲਡਿੰਗ UN ਸਿਕਿਉਰਿਟੀ ਕੌਂਸਲ, ਨਿਊਕਲੀਅਰ ਪਾਵਰ ਹੈ। ਆਸਟ੍ਰੇਲੀਆ ਉਸ ਕੰਟੀਨੈਂਟ ਦਾ ਹਿੱਸਾ, ਵੱਡਾ ਮੁਲਕ, ਉਹਨਾਂ ਨੇ ਸਾਂਭਿਆ ਹੋਇਆ, ਭਾਵੇਂ ਜੰਗ 'ਚੋਂ ਕਦੇ ਨਹੀਂ ਗਏ, ਲੇਕਿਨ ਉਹਨਾਂ ਦਾ ਹੁਣ ਜਿਹੜੀਆਂ ਸਬਮੈਰੀਨਸ ਔਰ ਨਿਊਕਲੀਅਰ ਲੇਸ, ਜਿਹੜਾ ਲੇਟੈਸਟ ਪਹਿਲਾਂ AUKUS, ਪਹਿਲਾਂ ਕੁਆਡ ਔਰ ਫਿਰ AUKUS ਦੇ ਥੱਲੇ ਆਸਟ੍ਰੇਲੀਆ, UK ਔਰ ਅਮਰੀਕਾ ਉਹਨਾਂ ਨੇ ਕੀਤਾ, ਉਹਨੂੰ ਵੀ ਉਸ ਦੇ ਲਈ ਤਿਆਰ ਕੀਤਾ ਹੋਇਆ। ਔਰ ਜ਼ਾਹਰ ਹੈ ਵੀ ਨਿਊਜ਼ੀਲੈਂਡ ਨਾਲ ਲੱਗਦਾ ਆਈਲੈਂਡ ਹੈ, ਔਰ ਅਮਰੀਕਾ, ਕੈਨੇਡਾ ਜਿਹੜੇ ਨਾਰਥ ਅਮਰੀਕਨ ਕੰਟੀਨੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ। ਹੁਣ ਜਦੋਂ ਇਹਨਾਂ ਦੇ ਵਿੱਚ ਭਾਰਤ ਦੇ ਉੱਤੇ ਪੱਕੇ ਤੌਰ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਜਿਹੜਾ ਉਹ ਠੱਪਾ ਲੱਗ ਗਿਆ ਹੋਏ, ਔਰ ਭਾਰਤ ਨੇ ਖੁਦ ਵੀ ਐਜ਼ ਪਰ ਬਲੂਮਬਰਗ ਨਿਊਜ਼ ਮੰਨਿਆ ਹੋਏ ਕਿ ਭਾਈ ਇਹ ਸਾਡਾ ਘਰ ਹੈ, ਭਾਵੇਂ ਉਹਨਾਂ ਨੇ ਰੋਗ ਐਲੀਮੈਂਟ ਦੇ ਉੱਤੇ ਇਹਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹਦੇ 'ਚ ਕਿਸੇ ਨੂੰ ਕੋਈ ਜਿਹੜਾ ਵੀ ਥੋੜ੍ਹਾ ਬਹੁਤ ਇੰਟੈਲੀਜੈਂਸ ਨੈਟਵਰਕ ਜਾਂ ਇੰਟੈਲੀਜੈਂਸ ਦੁਨੀਆ ਨੂੰ ਸਮਝਦਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਡਿਸੀਜਨ ਮੇਕਿੰਗ ਹੈ ਇਸ ਵੇਲੇ, ਉਸ ਦੇ ਵਿੱਚ ਖਾਸ ਤੌਰ 'ਤੇ ਇਹ ਦਹਿਸ਼ਤਗਰਦੀ ਔਰ ਇਸ ਕਿਸਮ ਦੇ ਜਿਹੜੇ ਨੀਤੀ ਮਾਮਲੇ ਨੇ, ਉਹ ਅਜੀਤ ਡੋਵਲ ਹੈ। ਉਹ ਇਕੱਲਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੀ ਨਹੀਂ ਹੈ, ਮਿਨਿਸਟਰ ਦਾ ਦਰਜਾ ਵੀ ਹੈ, ਪਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਡਿਸਾਈਡ ਕਰਦੇ ਨੇ। ਤਿਕੜੀ ਜਿਹੜੀ ਹੈ ਇਹ ਡਿਸੀਜਨ ਮੇਕਰ ਹੈ ਹਰ ਪੱਖੋਂ। ਬਾਕੀ ਕਿਹਨੂੰ ਨਾਲ ਦਿਨਕਰ ਗੁਪਤੇ ਨੂੰ ਲੈਂਦੇ ਨੇ ਕਿ ਸਮੰਤ ਗੋਇਲ ਨੂੰ ਲੈਂਦੇ ਨੇ, ਇਹ ਉਹ ਲੋਅਰ ਕਾਡਰ 'ਤੇ ਨੇ। ਹੁਣ ਇਹਦੇ 'ਚ ਇਹ ਜੋ ਕੁਛ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਔਰ ਈਵਨ ਅੱਜ ਹੀ ਸਾਨੂੰ ਕੈਲੀਫੋਰਨੀਆ ਤੋਂ ਇੱਕ ਵੀਰ ਜਿਹੜੇ ਆਲਮੋਸਟ ਗੱਲ ਕਰਦੇ ਆ ਵੀ ਅਥਰੂਆਂ 'ਚ ਸੀ, ਉਹਨਾਂ ਨੇ ਕਿਹਾ ਕਿ ਜੀ ਇੱਕ ਹੋਰ ਪੰਜਾਬ 'ਚ ਇਹਨਾਂ ਨੇ ਟਾਰਗੇਟ ਕਿਲਿੰਗ ਕਰ ਦਿੱਤੀ ਹੈ, ਆਪਣੇ ਸਿੰਘ ਨੂੰ ਜਿਹਦਾ ਰੋਲ ਸੀ ਉਹਨੂੰ ਸ਼ਹੀਦ ਕਰ ਦਿੱਤਾ ਹੈ। ਤੇ ਉਹ ਇੰਨੇ ਜਜ਼ਬਾਤੀ ਸੀ ਕਿ ਮੈਂ ਵੇਰਵੇ 'ਚ ਉਹਨਾਂ ਤੋਂ ਜਾਣਿਆ ਵੀ ਨਹੀਂ ਜਿਹੜਾ ਉਹਨਾਂ ਦਾ ਕਿ ਵੀ ਕੌਣ ਨੇ। ਇੰਨਾ ਕੁ ਹੋਇਆ ਵੀ ਹਰਿਆਣੇ ਦੇ ਰਹਿਣ ਵਾਲਾ ਸਿੰਘ ਹੈ। ਔਰ ਜਿਉਂ ਹੀ ਮੈਂ ਸੋਸ਼ਲ ਮੀਡੀਆ ਤੇ ਵਾਪਸ ਮੁੜਿਆ ਤਾਂ ਕਿੰਨੀਆਂ ਹੀ ਪੋਸਟਾਂ ਸੀ ਕਿ ਕਿਵੇਂ ਰਤਨਦੀਪ ਸਿੰਘ ਪੁੱਤਰ ਜਗੀਰ ਸਿੰਘ, ਜਿਹੜੇ ਜੀਂਦ ਦੇ ਰਹਿਣ ਵਾਲੇ ਔਰ ਜਿਨ੍ਹਾਂ ਦੇ ਉੱਤੇ 10 ਲੱਖ ਦਾ ਇਨਾਮ ਪਤਾ ਨਹੀਂ ਕਦੋਂ ਦਾ ਰੱਖਿਆ ਹੋਇਆ ਸੀ, ਉਹ ਆਮ ਆਪਣੀ ਜ਼ਿੰਦਗੀ ਜੀ ਰਹੇ ਸੀ, ਔਰ ਜ਼ਿਲ੍ਹਾ ਜੀਂਦ ਹਰਿਆਣਾ ਦੇ ਨਾਲ ਉਹਨਾਂ ਦਾ ਸੰਬੰਧ ਸੀ, ਉਹਨਾਂ ਨੂੰ ਅੱਜ ਗੋਲੀਆਂ ਮਾਰ ਕੇ ਅਨਨੋਨ ਕੋਈ ਜਿਹੜਾ ਮਾਰਿਆ। ਉਹਨਾਂ ਨੇ ਕਿਹਾ ਜੀ ਇਹ ਟਾਰਗੇਟ ਕਿਲਿੰਗ ਹੈ। ਔਰ ਉਹ ਸਿੰਘ ਦੱਸ ਰਹੇ ਸੀ ਕਿ ਉਹਨਾਂ ਦੀ ਸਿੰਘਣੀ ਜਿਹਦੀ ਕਾਲ ਆਈ ਕਿ ਬੱਚਾ ਛੋਟਾ ਹੈ ਕਿ ਮੈਂ ਕਿਹਦੇ ਸਾਰੇ ਜੀਆਂਗੀ। ਹੁਣ ਇਹ ਜਿਹੜੇ ਰਤਨਦੀਪ ਸਿੰਘ ਨੇ, ਇਹ ਕਿਸੇ ਵੇਲੇ ਇਹਨਾਂ ਨਾਭਾ ਜੇਲ੍ਹ ਦੇ ਵਿੱਚ ਹਰਮਿੰਦਰ ਸਿੰਘ ਮਿੰਟੂ ਜਿਹੜੇ ਜਿਨ੍ਹਾਂ ਦਾ ਵੀ ਇਸੇ ਕਿਸਮ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ 'ਚ ਉਹਨਾਂ ਦੀ ਡੈਥ ਹੋਈ, ਉਹਨਾਂ ਦੇ ਸਾਥੀ ਸਹਿਯੋਗੀ ਸਨ। ਔਰ ਜਿਹੜੇ ਜਿੰਨਾ ਕੁ ਮੈਨੂੰ ਪਤਾ ਲੱਗਾ ਵੀ ਰਤਨਦੀਪ ਸਿੰਘ ਬਹੁਤ ਚੜ੍ਹਦੀ ਕਲਾ ਵਾਲਾ ਇਹ ਸਿੰਘ ਸੀ, ਔਰ ਇਹ ਬਾਹਰ ਆਪਣੀ ਨਾਰਮਲ ਜ਼ਿੰਦਗੀ ਜੀ ਰਿਹਾ ਸੀ, ਲੇਕਿਨ ਕਿਸੇ ਵੀ ਪੰਥਕ ਪਲੇਟਫਾਰਮ ਤੋਂ ਗੱਲ ਕਰਨੀ, ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨੂੰ ਫੋਲੋ ਕਰ ਰਹੀਆਂ ਸੀ ਏਜੰਸੀਆਂ। 1-2 ਵਾਰੀ ਸੋਸ਼ਲ ਮੀਡੀਆ ਅਕਾਊਂਟ ਬੰਦ ਵੀ ਹੋਇਆ। ਮੈਂ ਇਸ 'ਚ ਕਹਿ ਰਿਹਾ ਵੀ ਇਹ ਬੇਸ਼ੱਕ ਅਮਰੀਕਾ, ਕੈਨੇਡਾ 'ਚ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਹੈ, ਖਾਸ ਤੌਰ 'ਤੇ ਜਿਵੇਂ ਜਸਟਿਸ ਮੈਰੀ ਹੀਅਰਿੰਗ ਕਰ ਰਹੀ ਹੈ ਕਿ 2019 ਔਰ 2021 'ਚ ਭਾਰਤ ਦੀ ਕੀ ਮੁਦਾਖਲਤ ਰਹੀ ਫੈਡਰਲ ਚੋਣਾਂ ਦੇ ਵਿੱਚ। ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਈਵਨ ਜਗਮੀਤ ਸਿੰਘ, ਉਸ ਨੂੰ ਵੀ ਉਹਨਾਂ ਨੇ ਟਾਰਗੇਟ ਕਿਲਿੰਗ ਦਾ
ਹਿੱਸਾ ਬਣਾਇਆ ਹੋਇਆ ਸੀ ਔਰ ਉਹਦੀ ਸਿਕਿਉਰਿਟੀ ਔਰ ਦੂਸਰਾ ਜਿਹੜਾ ਉਹ ਵਧਾਈ ਗਈ ਔਰ ਉਹਨਾਂ ਨੂੰ ਵਾਰਨ ਕੀਤਾ ਗਿਆ। ਔਰ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਅਮਰੀਕਨ ਗੌਰਮੈਂਟ ਏਜੰਸੀਆਂ ਈਵਨ ਅਮਰੀਕਨ ਐਂਬੈਸਡਰ ਜਿਹੜੇ ਨੇ ਉਹਨਾਂ ਨੇ ਕਿਵੇਂ ਆਪਣੇ ਇੰਟਰਵਿਊ ਦੇ ਵਿੱਚ ਕਲੀਅਰ ਕੀਤਾ ਕਿ ਵੀ ਇਹ ਤੁਸੀਂ ਰੈੱਡ ਲਾਈਨ ਕ੍ਰਾਸ ਕੀਤੀ ਹੈ। ਔਰ ਇਹ ਐਰਿਕ ਗਾਰਸੈਟੀ ਨੇ ਔਰ ਉਹਨਾਂ ਦੀ ਡੀਟੇਲ ਅਸੀਂ ਡਿਸਕਸ ਕੀਤੀ। ਸੋ ਇਸ ਸਭ ਦੇ ਚਲਦਿਆਂ ਅਜੀਤ ਡੋਵਲ ਉਸ ਆਸਤਾਨਾ ਦੀ SCO ਕਾਨਫਰੰਸ ਕੀ ਕਹਿੰਦਾ ਹੈ, ਇਹ ਤੁਸੀਂ ਸ਼ੈਤਾਨ ਦਾ ਸਰਮਨ ਹੈ ਜਿਹਦੇ 'ਚ ਉਹ ਕਹਿੰਦਾ ਹੈ ਕਿ ਵੀ perpetrators of terrorism should be effectively and expeditiously dealt with, including those involved in cross-border terrorism, NSA Ajit Doval said on Wednesday, calling for shunning double standards in combating the menace. ਉਹ ਕਹਿ ਰਿਹਾ ਅਜੀਤ ਡੋਵਲ ਕਿ ਇਹ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ ਕਿ ਇੱਕ ਗੱਲ ਅਸੀਂ ਪੀਸ ਦੀ ਕਰਦੇ ਹਾਂ ਪਰ ਕਰ ਅਸੀਂ ਦਹਿਸ਼ਤਗਰਦੀ ਰਹੇ ਹਾਂ। ਉਹ ਪਾਕਿਸਤਾਨ ਨੂੰ ਟਾਰਗੇਟ ਕਰ ਰਿਹਾ ਸੀ ਕਿ ਜੀ ਦੇਖੋ ਇਹ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਹੋ ਰਿਹਾ, ਦੂਸਰਾ ਹੋ ਰਿਹਾ। ਹੁਣ ਹਕੀਕਤ ਇਹ ਹੈ ਕਿ ਭਾਰਤ ਦੀ ਅਜੀਤ ਡੋਵਲ ਦੀ ਐਗਰੈਸਿਵ ਇਸ ਕਿਲਿੰਗ ਸਪਰੀ ਦੇ ਥੱਲੇ ਪਾਕਿਸਤਾਨ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਕਸ਼ਮੀਰੀ ਐਕਟਿਵਿਸਟ ਕਿਲ ਕੀਤੇ ਨੇ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਔਰ ਭਾਈ ਰਤਨਦੀਪ ਸਿੰਘ ਜਿਹੜੇ ਨੇ ਉਹਨਾਂ ਦੀ ਅੱਜ ਸ਼ਹਾਦਤ ਪੰਜਾਬ 'ਚ ਹੁੰਦੀ। ਸੋ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਕੈਨੇਡਾ 'ਚ ਭਾਵੇਂ ਇੱਕ ਖੌਫ ਦੇ ਤਹਿਤ ਜੋ ਇਸ ਵੇਲੇ ਏਜੰਸੀਆਂ ਨੇ ਇੱਥੋਂ ਵਾਲੀਆਂ ਨੇ ਆਪਣੇ ਚੁੱਕੇ ਹੋਏ ਨੇ, ਕੰਨ ਖੜੇ ਕੀਤੇ ਹੋਏ ਨੇ, ਇੱਥੇ ਅਜੇ ਡੈਜ਼ਿਸਟ ਕਰਨ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਜਿਸ ਕਿਸਮ ਦੀ ਗੰਦੀ ਖੇਡ ਇਹ ਖੇਡ ਰਹੇ ਨੇ ਕਿ ਇੰਨਾ ਕੁਛ ਹੋ ਰਿਹਾ ਹੋਏ ਔਰ ਫਿਰ ਵੀ ਪੰਜਾਬ ਦੇ ਵਿੱਚ ਇਹ ਟਾਰਗੇਟ ਕਿਲਿੰਗ ਹੋਏ ਇਹ, ਔਰ ਉੱਥੇ ਜਾ ਕੇ ਕਹਿ ਰਿਹਾ ਜੀ ਇਹ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ। ਔਰ ਆਪਣਾ ਐਡਰੈਸ ਦੇ ਵਿੱਚ ਉਹ ਕਹਿੰਦਾ ਕਿ ਇਹ ਜਿਹੜਾ ਕੰਟੀਨਿਊ ਪਾਕਿਸਤਾਨ ਦੀ ਕੰਟੀਨਿਊ ਸਪੋਰਟ ਹੈ ਟੂ ਵੇਰੀਅਸ ਟੈਰਰ ਗਰੁੱਪਸ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ SCO ਰੀਜਨ ਦੇ ਵਿੱਚ ਇਹ ਗਰੁੱਪ ਜਿਹੜੇ ਨੇ ਇਹ ਬੜਾ ਖਤਰਾ ਨੇ। ਔਰ ਇਸ ਗੱਲ ਦਾ ਹੀ ਸੈਡ ਇੰਡੀਆ ਇਜ਼ ਕਮਿਟਡ to enhancing transit trade and connectivity, asserting that such initiative must be fully respectful of sovereignty and territorial integrity of SCO member states। ਕਿ ਸਾਨੂੰ ਇਹ ਗੱਲ ਦਾ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਕਿਸੇ ਦੀ ਵੀ ਜਿਹੜੀ ਟੈਰੀਟੋਰੀਅਲ ਔਰ ਸੋਵਰਨਿਟੀ ਹੈ ਉਹਨੂੰ ਵਾਇਲੇਟ ਨਾ ਕੀਤਾ ਜਾਏ। ਔਰ ਇਹ ਬੜਾ ਜ਼ਰੂਰੀ ਹੈ ਕਿ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ। ਔਰ ਨਾਲ ਦੀ ਨਾਲ ਉਹ ਫਿਰ ਅਫਗਾਨਿਸਤਾਨ 'ਚ ਵੀ ਕਹਿੰਦਾ ਜੀ ਉੱਥੇ ਸਾਨੂੰ ਹਿਊਮੈਨੀਟੇਰੀਅਨ ਏਡ ਔਰ ਦੂਸਰੀ ਦੇਣੀ ਚਾਹੀਦੀ ਹੈ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹਦੇ ਬਾਵਜੂਦ ਕਿ ਇਸ ਵੇਲੇ ਉਹ ਪੂਰੀ ਤਰ੍ਹਾਂ ਐਕਸਪੋਜ਼ ਨੇ ਪਰ ਉਹਨਾਂ ਨੂੰ ਕਿਹੜਾ ਗਊ ਮੂਤਰ ਦਾ ਨਸ਼ਾ ਚੜ੍ਹਿਆ ਹੋਇਆ ਹੈ ਕਿ ਉਹ ਜ਼ਮੀਨੀ ਹਕੀਕਤ ਦੇਖਣ ਨੂੰ ਤਿਆਰ ਨਹੀਂ ਨੇ। ਔਰ ਇਸ ਦੇ ਬਾਵਜੂਦ ਕਿ ਵੀ ਉਹਨਾਂ ਨੂੰ ਦੇ ਹੈਵ ਬੀਨ ਕਾਟ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਉੱਤੇ, ਪਰ ਉਹਨਾਂ ਵੱਲੋਂ ਜਿੱਥੇ ਸ਼ੈਤਾਨ ਧਰਮ ਦਾ ਪ੍ਰਚਾਰਕ ਬਣਿਆ ਹੋਇਆ ਉੱਥੇ ਜਿਵੇਂ ਅੱਜ ਭਾਈ ਰਤਨਦੀਪ ਸਿੰਘ ਹੋਰਾਂ ਦੀ ਸ਼ਹਾਦਤ ਹੋਈ ਹੈ, ਉਹਨਾਂ ਦੇ ਇਸ ਜਿਹੜਾ ਇਸ ਕਿਸਮ ਦੀ ਦਹਿਸ਼ਤਗਰਦੀ ਹੈ ਉਸ ਦੇ ਵਿੱਚ ਕੋਈ ਕਮੀ ਨਹੀਂ ਆਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।